ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪਹਿਲਾਂ ਪੰਜਾਬ ਦੀ। ਪੰਜਾਬ ਕਾਂਗਰਸ ਦੀਆਂ ਅਜੇ ਵੀ ਨਿਗਾਹਾਂ ਦਿੱਲੀ ਵੱਲ। ਬਿਲਕੁਲ ਜੀ। ਇਹ ਹੁਣ ਸਵਾਲ ਇਹ ਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾ ਕੇ ਜਿਵੇਂ ਇੱਕ ਭੱਲ ਤਾਂ ਖੱਟੀ ਆ ਕਾਂਗਰਸ ਨੇ। ਕਾਂਗਰਸ ਜਿਹੜੀ ਮੂਧੇ ਮੂੰਹ ਡਿੱਗੀ ਪਈ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਾਰਗੁਜ਼ਾਰੀ ਦੀ ਵਜ੍ਹਾ ਕਰਕੇ, ਉਹਦੇ ਵਿੱਚ ਕੁਛ ਹਵਾ ਤਾਂ ਰੁਮਕੀ ਆ। ਚਾਹੇ ਉਹ ਸੈਕਟਰੀਏਟ ਦੇ ਵਿੱਚ ਦਫ਼ਤਰ ਮੁੜ ਕੇ ਖੁੱਲੇ ਆ, ਮੁੱਖ ਮੰਤਰੀ ਦਾ ਦਫ਼ਤਰ ਮੁੜ ਕੇ ਖੁੱਲਿਆ, ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋਈ ਆ, ਵਰਕਰਾਂ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋਈ ਆ। ਪਰ ਸਵਾਲ ਇਹ ਆ ਕਿ ਜਿਹੋ ਜਿਹੇ ਹਾਲਾਤ ਹਾਈ ਕਮਾਂਡ ਬਣਾਈ ਜਾ ਰਹੀ ਹੈ ਜਾਂ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਭੱਲ ਬਹੁਤੀ ਦੇਰ ਰਹਿਣੀ ਨੀ ਗੀ। ਜਦੋਂ ਇੱਕ ਵਾਰੀ ਚਰਨਜੀਤ ਸਿੰਘ ਚੰਨੀ ਹੋਰੀ ਲਿਸਟ ਫਾਈਨਲ ਕਰਿਆ ਸੀ ਤੇ ਕੱਲ ਉਹਨਾਂ ਨੂੰ ਦੁਬਾਰਾ ਫਿਰ ਦਿੱਲੀ ਸੱਦ ਲਿਆ ਗਿਆ। ਉਹ ਦਿੱਲੀ ਪਹੁੰਚੇ ਨੇ, ਨਵਜੋਤ ਸਿੰਘ ਸਿੱਧੂ ਹੋਰੀ ਵੀ ਉੱਥੇ ਨੇ ਤੇ ਬਾਕੀ ਜਿਹੜੇ ਡਿਪਟੀ ਮੁੱਖ ਮੰਤਰੀ ਬਣਾਏ ਆ ਉਹ ਵੀ ਉੱਥੇ ਨੇ। ਸਵਾਲ ਜਿਹੜਾ ਇਹ ਆ ਕਿ ਜਿਹੜਾ ਪੇਚ ਉਹ ਕਿੱਥੇ ਫਸਿਆ। ਇਹ ਕਿਹਾ ਜਾਂਦਾ ਕਿ 90% ਨਾਂ ਤੈਅ ਹੋ ਗਏ ਹੈ। ਨਵੇਂ ਚਿਹਰੇ ਜਿਹੜੇ ਨੇ ਉਹਦੇ ਵਿੱਚ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਸਿੰਘ ਕੋਟਲੀ, ਰਾਜਕੁਮਾਰ ਵੇਰਕਾ ਹੋਰਾਂ ਦੇ ਨਾਮ ਸਾਹਮਣੇ ਆ ਰਹੇ ਆ। ਥੋੜਾ ਪੇਚ ਫਸਿਆ ਕਾਕਾ ਰਣਦੀਪ ਸਿੰਘ ਨਾਭਾ ਦੇ ਕਰਕੇ। ਜਿਨ੍ਹਾਂ ਮੰਤਰੀਆਂ ਦੀ ਛੁੱਟੀ ਤੈਅ ਆ ਉਹਦੇ ਚ ਬਲਬੀਰ ਸਿੰਘ ਸਿੱਧੂ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ ਦੱਸਿਆ ਜਾ ਰਿਹਾ। ਇਹਦੇ ਵਿੱਚ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਦੀ ਰਾਏ ਲਈ ਗਈ। ਰਾਏ ਕਾਦੀ ਲਈ ਗਈ? ਅਸਲ ਦੇ ਵਿੱਚ ਲੱਤ ਉਹਨਾਂ ਨੇ ਫਸਾਈ। ਹੁਣ ਜਦੋਂ ਕੱਲ ਦੁਪਹਿਰੇ ਉਹਨਾਂ ਨੂੰ ਸੱਦਿਆ ਗਿਆ, ਇੱਕ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਸੁਨੀਲ ਜਾਖੜ ਹੋਰਾਂ ਨੂੰ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਕਿ ਤੁਸੀਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਲੈ ਲਓ ਤੇ ਆ ਜਾਓ। ਇਹਦਾ ਮਤਲਬ ਕਿ ਤੀਸਰਾ ਡਿਪਟੀ ਮੁੱਖ ਮੰਤਰੀ ਬਣਾਇਆ ਜਾਂਦਾ। ਪਰ ਸੁਨੀਲ ਜਾਖੜ ਹੋਰਾਂ ਨੇ ਇਹ ਆਫਰ ਠੁਕਰਾ ਦਿੱਤੀ। ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਵਰਗੇ ਜੂਨੀਅਰ ਬੰਦੇ ਦੇ ਹੇਠ ਉਹ ਕੰਮ ਨਹੀਂ ਕਰਨਾ ਚਾਹੁੰਦੇ। ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪੈਂਦਾ ਪੈਂਦਾ ਤਾਂ ਉਹਨਾਂ ਦਾ ਰਹਿ ਗਿਆ, ਗੱਲ ਬਣੀ ਨਹੀਂ, ਹੱਥ ਪੈ ਨਹੀਂ ਸਕਿਆ। ਪਰ ਇੰਨਾ ਸੀਗਾ ਕਿ ਉਹ ਨੇੜਿਓਂ ਜਾ ਕੇ ਮੁੜ ਆਏ। ਇਹ ਕਿਹਾ ਜਾਂਦਾ ਕਿ ਸੁਨੀਲ ਜਾਖੜ ਹੋਰੀ ਜਿਹੜਾ ਗੁਰਪ੍ਰੀਤ ਸਿੰਘ ਕਾਂਗੜ ਹੈ ਉਹਦੇ ਵਾਸਤੇ ਬੈਟਿੰਗ ਕਰ ਰਹੇ ਆ ਤੇ ਉਹ ਕਾਫੀ ਹੱਦ ਤੱਕ ਸਫਲ ਹੋ ਗਏ। ਦੱਸਦੇ ਆ ਕਿ ਹਾਈ ਕਮਾਂਡ ਨੂੰ ਗੁਰਪ੍ਰੀਤ ਸਿੰਘ ਕਾਂਗੜ ਨੂੰ ਲੈਣਾ ਪੈ ਗਿਆ। ਗੁਰਪ੍ਰੀਤ ਸਿੰਘ ਕਾਂਗੜ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਅਸਤੀਫਾ ਹੁੰਦਾ ਜਾਂ ਇਹ CLP ਦੀ ਮੀਟਿੰਗ ਕਾਲ ਕੀਤੀ ਜਾਂਦੀ ਆ, ਉਦੋਂ ਇੱਕ ਦਿਨ ਪਹਿਲਾਂ ਆਪਣੇ ਜਵਾਈ ਨੂੰ, ਜਿਹੜਾ ਕਰੋੜਪਤੀ ਆ, ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਵਾਈ ਆ ਸਰਕਾਰ ਦੇ ਵੱਲੋਂ, ਇੰਸਪੈਕਟਰ ਦੀ, ਆਬਕਾਰੀ ਵਿਭਾਗ ਦੇ ਵਿੱਚ। ਗੁਰਪ੍ਰੀਤ ਸਿੰਘ ਕਾਂਗੜ ਦੇ ਬਾਰੇ ਦੇ ਵਿੱਚ ਉਂਝ ਵੀ ਉਹਨਾਂ ਦੇ ਹਲਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਬਜ਼ੇ ਵਗੈਰਾ ਕੀਤੇ ਆ। ਤੇ ਜੇ ਇਹ ਨਹੀਂ ਸਮਝ ਆਉਂਦੀ ਕਿ ਸੁਨੀਲ ਜਾਖੜ ਹੋਰੀ ਖੁਦ ਇਮਾਨਦਾਰ ਨੇ, ਇਮਾਨਦਾਰੀ ਦਾ ਦਾਅਵਾ ਕਰਦੇ ਆ, ਕਹਿੰਦੇ ਮੈਂ ਅਹੁਦਿਆਂ ਦਾ ਲਾਲਚ ਨਹੀਂ, ਤੇ ਫਿਰ ਉਹ ਗੁਰਪ੍ਰੀਤ ਸਿੰਘ ਕਾਂਗੜ ਦੇ ਵਾਸਤੇ ਬੈਟਿੰਗ ਕਿਉਂ ਕਰ ਰਹੇ ਆ? ਇਹ ਬੜਾ ਵੱਡਾ ਸਵਾਲ ਆ। ਉਹ ਅੜੇ ਦੱਸਦੇ ਆ ਇਹਦੇ ਉੱਤੇ ਹੁਣ, ਕਿਉਂਕਿ ਗੁਰਪ੍ਰੀਤ ਸਿੰਘ ਕਾਂਗੜ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਆ। ਨਵਜੋਤ ਸਿੰਘ ਸਿੱਧੂ ਉਹਦੇ ਉੱਤੇ ਮੰਨ ਜਾਣਗੇ ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ, ਸਹੀ ਉਹਨਾਂ ਤੋਂ ਪਾਉਣੀ ਪੈਣੀ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸ਼ਾਇਦ ਬਹੁਤਾ ਕੁਝ ਕਹਿਣਾ ਨਹੀਂ। ਇਹ ਵੀ ਪਤਾ ਲੱਗਾ ਕਿ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਭਤੀਜਾ ਹੈ ਇੱਕ, ਉਹਨੂੰ ਵੀ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਰਿਹਾ। ਉਹਨੂੰ ਖੇਤੀਬਾੜੀ ਮੰਤਰਾਲਾ ਦਿੱਤਾ ਜਾਊਗਾ। ਇਹਨੇ ਪਿਛਲੇ ਦਿਨੀ ਇੱਕ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਸੀਗਾ ਜਦੋਂ ਸੁਨੀਲ ਜਾਖੜ ਹੋਰੀ ਮੁੱਖ ਮੰਤਰੀ ਨਹੀਂ ਸਨ ਬਣ ਸਕੇ। ਸੋ ਉਹ ਕਹਿੰਦੇ ਅਹੁਦੇ ਦਾ ਲਾਲਚ ਨਹੀਂ, ਪਰ ਅਹੁਦਾ ਆਪਣੇ ਖਾਸ ਨੂੰ ਜ਼ਰੂਰ ਦਵਾ ਦਿੱਤਾ, ਆਪਣੇ ਭਤੀਜੇ ਨੂੰ ਦਵਾ ਦਿੱਤਾ। ਉਹ ਦਵਾ ਦਿੱਤਾ
ਚਲੋ ਤੁਸੀਂ ਕੋਈ ਨਾ ਕੋਈ ਸਮਝੌਤਾ ਕਰ ਲਿਆ, ਪਰ ਸੁਨੀਲ ਜਾਖੜ ਹੋਰਾਂ ਦਾ ਗੁਰਪ੍ਰੀਤ ਸਿੰਘ ਕਾਂਗੜ ਤੇ ਅੜਨਾ। ਹੁਣ ਸਵਾਲ ਇਹ ਆ ਕਿ ਤੁਸੀਂ ਇੱਕ ਪਾਸੇ ਤਾਂ ਇਹ ਪ੍ਰਚਾਰ ਰਹੇ ਹੋ ਕਿ ਅਸੀਂ ਬਿਲਕੁਲ ਬਦਲ ਕੇ ਰੱਖਤਾ ਕਾਂਗਰਸ ਨੂੰ, ਚਰਨਜੀਤ ਸਿੰਘ ਚੰਨੀ ਹੋਰੀ ਆਮ ਬੰਦੇ ਲੈ ਆਂਦੇ, ਜੇ ਉਹਨਾਂ ਦੀ ਟੀਮ ਦੇ ਵਿੱਚ ਉਹੀ ਬੰਦੇ ਆਉਣੇ ਆ ਜਿਨ੍ਹਾਂ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ, ਜਿਨ੍ਹਾਂ ਨੇ ਕਰਪਸ਼ਨ ਦੀਆਂ ਹੱਦ ਬੰਨੇ ਪਾਰ ਕੀਤੇ, ਪਿਛਲੇ 4.5 ਸਾਲਾਂ ਦੇ ਵਿੱਚ ਇੰਨਾ ਕੁ ਪੈਸਾ ਇਕੱਠਾ ਕੀਤਾ ਜਿਹੜਾ ਕੋਈ ਅੰਤ ਹਿਸਾਬ ਨਹੀਂ, ਤੇ ਬਾਕੀ ਰਹਿੰਦੇ 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ, 6 ਮਹੀਨੇ ਕਾਰੇ 3 ਮਹੀਨਿਆਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜੀ ਹੋਊਗੀ, ਤੇ ਉਹ ਕਿੰਨਾ ਕੁ ਘੱਟ ਹੁਣ ਉਹ ਕਰਪਸ਼ਨ ਕਰਨਗੇ, ਇਹ ਆਪਣੇ ਆਪ ਸਵਾਲ ਹੈ। ਸੁਨੀਲ ਜਾਖੜ ਹੋਰੀ ਸੁਹਿਰਦ ਸਿਆਸਤਦਾਨ ਵਜੋਂ ਜਾਣੇ ਜਾਂਦੇ ਆ, ਪਰ ਉਹਨਾਂ ਦਾ ਗੁਰਪ੍ਰੀਤ ਕਾਂਗੜ ਦੇ ਵਾਸਤੇ ਬੈਟਿੰਗ ਕਰਨਾ ਗੱਲ ਸਮਝ ਨਹੀਂ ਆ ਰਹੀ। ਹੋ ਸਕਦਾ ਪਰਦੇ ਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ ਜੀ। ਤੇ PM ਕੇਅਰ ਫੰਡ ਦਾ ਕਾਫੀ ਜਿਹੜਾ ਰੌਲਾ ਗੋਲਾ ਚੱਲਦਾ ਆ, ਕਾਫੀ ਟਾਈਮ ਤੋਂ ਚੱਲਦਾ ਆ, ਉਸ ਦੇ ਸੰਬੰਧੀ ਸੁਪਰੀਮ ਕੋਰਟ ਨੂੰ ਜਵਾਬ ਦੇ ਕੇ ਪ੍ਰਧਾਨ ਮੰਤਰੀ ਦਾ ਆਫਿਸ ਫਸਿਆ। PM ਕੇਅਰ ਫੰਡ ਸਥਾਪਿਤ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ। ਪਹਿਲਾਂ ਪ੍ਰਧਾਨ ਮੰਤਰੀ ਰਾਹਤ ਫੰਡ ਹੁੰਦਾ ਸੀਗਾ। ਪ੍ਰਧਾਨ ਮੰਤਰੀ ਰਾਹਤ ਫੰਡ ਸਰਕਾਰੀ ਫੰਡ ਹੈ, ਉਹਦੇ ਵਿੱਚ ਦਿੱਤਾ ਜਾਣ ਵਾਲੇ ਪੈਸੇ ਦੀ ਹਰ ਇੱਕ ਦੀ ਕੱਲੇ ਰੁਪਈਏ ਦੀ ਜਾਣਕਾਰੀ ਰੱਖਣੀ ਪੈਂਦੀ ਸੀ, ਔਰ ਕੋਈ ਵਿਅਕਤੀ ਉਹਨੂੰ ਲੈ ਸਕਦਾ ਸੀ ਪਬਲਿਕ ਡੋਮੇਨ ਦੇ ਵਿੱਚ। RTI ਦੇ ਤਹਿਤ ਉਹ ਆਉਂਦਾ ਸੀ, ਕੈਗ ਦੇ ਤਹਿਤ ਉਹ ਆਉਂਦਾ ਸੀ, ਪਾਰਲੀਮੈਂਟ ਦੇ ਵਿੱਚ ਉਹਦਾ ਜਵਾਬ ਦੇਣਾ ਪੈਂਦਾ ਸੀ, ਉਹ ਹੈਗਾ। ਪਰ ਉਹਦੀ ਜਗ੍ਹਾ ਦੇ ਉੱਤੇ PM ਕੇਅਰ ਫੰਡ ਸਥਾਪਿਤ ਕਰ ਦਿੱਤਾ ਗਿਆ। ਜਦੋਂ ਕਰੋਨਾ ਚੱਲ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇਸ PM ਕੇਅਰ ਫੰਡਸ ਦੇ ਵਿੱਚ ਪੈਸੇ ਪਾਉਣ ਦੀ ਅਪੀਲ ਕੀਤੀ, ਜਿਹੜੀ ਨਹੀਂ ਕੀਤੀ ਜਾ ਸਕਦੀ। ਉਹ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿ ਇੱਕ ਪਟੀਸ਼ਨ ਲੱਗੀ ਸੁਪਰੀਮ ਕੋਰਟ ਦੇ ਵਿੱਚ ਇਹਦੇ ਸੰਬੰਧੀ ਕਿ PM ਕੇਅਰ ਫੰਡ ਦੇ ਬਾਰੇ ਦੇ ਵਿੱਚ ਦੱਸਿਆ ਜਾਵੇ ਕਿ ਇਹ ਕੀ ਆ, ਇਹ ਸਰਕਾਰੀ ਆ, ਗੈਰ ਸਰਕਾਰੀ ਆ, ਪ੍ਰਾਈਵੇਟ ਆ, ਕੀ ਆ। ਇਹਦੇ ਵਿੱਚ ਜਵਾਬ ਇਹ ਦਿੱਤਾ ਗਿਆ ਜੀ ਇਹ ਸਰਕਾਰੀ ਨਹੀਂਗਾ, ਇਹ ਸਰਕਾਰੀ ਨਹੀਂਗਾ, ਇਹ ਇੱਕ ਟਰਸਟ ਹੈ। ਇਸ ਟਰਸਟ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਦੇ ਅੰਡਰ ਆ ਇਹ ਟਰਸਟ, ਤੇ ਟਰਸਟ ਦੇ ਵਿੱਚ 3 ਮੰਤਰੀ ਨੇ ਸੈਂਟਰ ਦੇ ਵਿੱਚ ਜਿਹੜੇ ਉਹਦੇ ਡਾਇਰੈਕਟਰ ਲਾਏ ਗਏ ਨੇ। ਹੁਣ ਸਵਾਲ ਇਹ ਆ ਕਿ ਇਹਦਾ ਜਿਹੜਾ ਟਰਸਟ ਦਾ ਐਡਰੈਸ ਦਿੱਤਾ ਗਿਆ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਅਮਲਾ ਫੈਲਾ ਇਸ ਟਰਸਟ ਦੀ ਟੇਕ ਕੇਅਰ ਕਰਦਾ, ਉਹਦੇ ਪੈਸੇ ਆਉਣ ਜਾਣ ਦਾ ਹਿਸਾਬ ਰੱਖਦਾ, ਜਦੋਂ ਕਿ ਇਹ ਸਰਕਾਰੀ ਫੰਡਸ ਨਹੀਂਗਾ। ਇਹ ਉਹ ਸਰਕਾਰੀ ਤਾਂ ਪ੍ਰਧਾਨ ਮੰਤਰੀ ਰਾਹਤ ਫੰਡ ਹੈ, ਇਹ ਪ੍ਰਧਾਨ ਮੰਤਰੀ ਜਿਹੜਾ ਉਹ ਕੇਅਰ ਫੰਡ ਹੈ, PM ਕੇਅਰ ਫੰਡ ਜਿਹੜਾ ਬਣਾਇਆ ਗਿਆ। ਇਹਦਾ ਜਿਹੜਾ ਡੋਮੇਨ ਲਿਆ ਗਿਆ, ਜਿਹੜੀ ਈਮੇਲ ਹੈ ਉਹ ਵੀ ਜਿਹੜੀ @gov.in ਤੇ ਲਿਆ ਗਿਆ। ਇਹ ਡੋਮੇਨ ਕਿਸੇ ਵੀ ਪ੍ਰਾਈਵੇਟ ਫਰਮ ਨੂੰ ਨਹੀਂ ਮਿਲ ਸਕਦਾ, ਇਹ ਸਿਰਫ ਗਵਰਨਮੈਂਟ ਦੇ ਅਦਾਰਿਆਂ ਨੂੰ ਮਿਲ ਸਕਦਾ ਹੈ। ਇਸ ਭਾਰਤ ਦੀ ਸਰਕਾਰ ਦਾ ਡੋਮੇਨ ਹੈ, ਜਦੋਂ ਕਿ ਇਸ PM ਕੇਅਰ ਫੰਡ ਨੂੰ ਇਹਦਾ ਡੋਮੇਨ ਦਿੱਤਾ ਗਿਆ, gov.in ਇਹਨੂੰ ਦਿੱਤਾ ਗਿਆ। ਇਹਦੇ ਵਿੱਚ ਜਿਹੜਾ, ਕਿਉਂਕਿ ਵੈਸੇ ਤਾਂ ਤੁਸੀਂ ਇਨਫੋਰਮੇਸ਼ਨ ਨਹੀਂ ਲੈ ਸਕਦੇ, ਨਾ ਇਹ RTI ਦੇ ਤਹਿਤ ਆਉਂਦਾ, ਨਾ ਤੁਸੀਂ ਇਹਦੇ ਬਾਰੇ ਦੇ ਵਿੱਚ ਪਾਰਲੀਮੈਂਟ ਸਵਾਲ ਪੁੱਛ ਸਕਦੇ ਹੋ, ਨਾ ਇਹ ਕੈਗ ਦੇ ਅੰਡਰ ਆਉਂਦਾ ਹੈ ਜਿਹਨੇ ਕਿ ਸਾਰਾ ਹਿਸਾਬ ਕਿਤਾਬ ਰੱਖਣਾ ਹੁੰਦਾ, ਕੋਈ ਪ੍ਰਾਈਵੇਟ ਹੈ। ਤੇ ਇਹਦੇ ਵਿੱਚ 10,000 ਕਰੋੜ ਰੁਪਈਆ ਸੀ ਲਾਸਟ ਜਾਣਕਾਰੀ ਦੇ ਮੁਤਾਬਕ। ਇਹ ਉਹ ਫੰਡ ਹੈ, ਜਦੋਂ ਕਰੋਨਾ ਆਇਆ ਪ੍ਰਧਾਨ ਮੰਤਰੀ ਹੋਰਾਂ ਨੇ ਇਹਦੇ ਵਿੱਚ ਬਾਰ-ਬਾਰ ਅਪੀਲ ਕੀਤੀ ਇਹਦੇ ਵਿੱਚ ਫੰਡ ਜਮ੍ਹਾਂ ਕਰਾਇਆ ਜਾਵੇ। ਸਰਕਾਰੀ ਨੌਕਰੀਆਂ ਤੇ ਕੰਮ ਕਰਦੇ ਲੋਕਾਂ ਦੀਆਂ ਤਨਖਾਹਾਂ ਜਬਰੀ ਲੈ ਕੇ ਕਿ ਇਹ ਕਰੋਨਾ ਵਾਇਰਸ ਦੇ ਵਾਸਤੇ ਫੰਡਸ ਦਿੱਤੀਆਂ ਜਾਣੀਆਂ ਨੇ, ਇਹਦੇ ਵਿੱਚ ਜਮ੍ਹਾਂ ਕੀਤੀਆਂ ਗਈਆਂ। ਜਿਹੜੇ ਮੈਂਬਰ ਪਾਰਲੀਮੈਂਟਸ ਨੂੰ ਫੰਡਸ ਮਿਲਦੇ ਆ, ਜਿਹੜੇ ਉਹਨਾਂ ਨੇ ਆਪੋ ਆਪਣੇ ਹਲਕੇ ਦੇ ਉੱਤੇ ਲਾਉਣੇ ਹੁੰਦੇ ਆ, MP ਲੈਂਡ ਜਿਹਨੂੰ ਕਹਿੰਦੇ ਆ, ਇਹ ਲੋਕਾਂ ਦਾ ਪੈਸਾ ਹੁੰਦਾ, ਲੋਕਾਂ ਦੇ ਟੈਕਸ ਪੇਅਰ ਦਾ ਪੈਸਾ ਸਰਕਾਰ ਉਹਨਾਂ ਨੂੰ ਉਹਨਾਂ ਦੀ ਡਿਵੈਲਪਮੈਂਟ ਦੇ ਵਾਸਤੇ ਮੈਂਬਰ ਪਾਰਲੀਮੈਂਟ ਦੇ ਰਾਹੀਂ ਵਰਤਦੀ ਹੈ। ਮੈਂਬਰ ਪਾਰਲੀਮੈਂਟਸ ਨੂੰ ਦਿੱਤੇ ਜਾਣ ਵਾਲੇ ਇਹ PM ਕੇਅਰ ਫੰਡਸ ਪਿਛਲੇ ਸਮੇਂ ਤੋਂ ਬੰਦ ਕੀਤੇ ਗਏ ਆ, ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ। ਇਹ ਕਿਹਾ ਜਾ ਰਿਹਾ ਕਿ ਕਰੋਨਾ ਦੇ ਵਾਸਤੇ ਪੈਸੇ ਚਾਹੀਦੇ ਆ। 5 ਕਰੋੜ ਰੁਪਈਆ ਇੱਕ ਮੈਂਬਰ ਪਾਰਲੀਮੈਂਟ ਨੂੰ ਸਾਲ ਦਾ ਮਿਲਦਾ, ਤੇ ਤੁਸੀਂ ਅੰਦਾਜ਼ਾ ਲਾ ਲੈਣਾ ਕਿ ਕਿੰਨਾ ਪੈਸਾ ਇਹ ਹੋ ਜਾਂਦਾ, ਉਹ ਇਸ ਫੰਡ ਦੇ ਵਿੱਚ ਪਾਇਆ ਜਾ ਰਿਹਾ। ਉਹ ਡਿਵੈਲਪਮੈਂਟ ਰੋਕੀ, ਜਿਹੜੇ ਮੈਂਬਰ ਪਾਰਲੀਮੈਂਟ ਨੇ 5 ਕਰੋੜ ਰੁਪਈਆ ਸਾਲਾਨਾ 25 ਕਰੋੜ ਰੁਪਈਆ ਦੇਣਾ ਹੁੰਦਾ, ਵੈਸੇ ਇਹ 10 ਕਰੋੜ ਕੀਤੀ ਜਾ ਰਹੀ ਸੀ, ਉਹ 10 ਕਰੋੜ ਛੱਡੋ 5 ਵੀ ਗਈ, ਉਹ ਮਿਲ ਹੀ ਨਹੀਂ ਰਿਹਾ ਉਹਨਾਂ ਨੂੰ ਪੈਸਾ, ਸਾਰੇ ਡਿਵੈਲਪਮੈਂਟ ਦੇ ਕੰਮ ਰੁਕ ਗਏ।
ਇਸ ਫੰਡ ਦੇ ਵਿੱਚ ਜਾਣੇ ਸ਼ੁਰੂ ਹੋ ਗਏ। ਹੁਣ ਸਵਾਲ ਇਹ ਖੜਾ ਹੋ ਗਿਆ ਕਿ ਇਹ ਜਦੋਂ ਪ੍ਰਾਈਵੇਟ ਫੰਡ ਹੈ, ਇਹ ਇੱਕ ਟਰਸਟ ਇਹਨੂੰ ਚਲਾਉਂਦਾ ਹੈ, ਸਰਕਾਰ ਦੀ ਤਾਂ ਉਹਦੇ ਉੱਤੇ ਕੋਈ ਜਿੰਦਾ ਕੁੰਡਾ ਨਹੀਂਗਾ। ਇਹਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਹੈ। ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇ ਵਿੱਚ ਸਰਕਾਰ ਨੇ ਜਾਂ ਦਫ਼ਤਰ ਨੇ ਇਹ ਜਵਾਬ ਦੇ ਕੇ ਉਹ ਫਸ ਗਿਆ ਕਿ ਇਹ ਸਰਕਾਰੀ ਫੰਡ ਨਹੀਂ ਗਏ, ਇਹ ਆਫਿਸ ਆਫ ਪ੍ਰੋਫਿਟ ਦੇ ਵਿੱਚ ਆਉਂਦਾ ਹੈ। ਹੇਰਾ ਫੇਰੀ ਆ। ਮੰਨ ਲਓ ਮੈਂ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਰਜਿਸਟ੍ਰੇਸ਼ਨ ਕਰਾ ਦਿੰਦਾ ਕਿ ਬਲਤੇਜ ਪੰਨੂ PM ਕੇਅਰ ਫੰਡਸ, ਉਹ ਰਜਿਸਟ੍ਰੇਸ਼ਨ ਨਹੀਂ ਹੋਊਗੀ, ਨਾ ਉਹਨੂੰ gov.in ਮਿਲੂਗਾ। ਆਪਣੇ ਤੌਰ ਦੇ ਉੱਤੇ ਆਪਣੇ ਨਾਂ ਦੇ ਉੱਤੇ ਪ੍ਰਧਾਨ ਮੰਤਰੀ ਬਣਾ ਲੈਣ, ਨਰਿੰਦਰ ਮੋਦੀ ਕੇਅਰ ਫੰਡਸ ਬਣਾ ਲੈਣ, ਕੋਈ ਫਰਕ ਨਹੀਂਗਾ। ਜਦੋਂ ਇਹ ਪ੍ਰਧਾਨ ਮੰਤਰੀ ਕੇਅਰ ਫੰਡਸ ਹੈ ਤੇ ਇਹ ਧੋਖਾ ਲੋਕਾਂ ਦੇ ਨਾਲ, ਬਹੁਤ ਵੱਡਾ ਧੋਖਾ। ਜਦੋਂ ਜੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣਗੇ, ਜਦੋਂ ਵੀ ਇਹਦੇ ਵਿੱਚ ਪਿਆ ਹੋਇਆ ਪੈਸਾ ਉਹ ਸਰਕਾਰ ਨੂੰ ਟਰਾਂਸਫਰ ਨਹੀਂ ਹੋਊਗਾ ਕਿਉਂਕਿ ਸਰਕਾਰ ਦਾ ਹੈ ਨਹੀਂਗਾ। ਜਦੋਂ ਕਿ ਲਿਆ ਹੋਇਆ ਉਹ ਸਰਕਾਰੀ ਮਹਿਕਮਿਆਂ ਤੋਂ ਤੇ ਮੈਂਬਰ ਪਾਰਲੀਮੈਂਟ ਦਾ MP ਲੈਂਡ ਹੈ, ਤਨਖਾਹਾਂ ਨੇ ਲੋਕਾਂ ਦੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਦੂਜਾ ਇਹਦੇ ਵਿੱਚ ਜਿਹੜਾ ਵੱਡਾ ਪੱਖ ਇਹ ਹੈ ਕਿ ਜਿਹੜੇ ਕਾਰਪੋਰੇਟ ਅਦਾਰੇ ਇਹਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਆ, ਉਹਦਾ ਕੋਈ ਲੇਖਾ ਜੋਖਾ ਨਹੀਂਗਾ, ਉਹਦਾ ਦੱਸਿਆ ਨਹੀਂ ਜਾਂਦਾ ਕਿਹਨੇ ਕਰਾਇਆ। ਮੰਨ ਲਓ ਮੈਂ ਕਾਰਪੋਰੇਟ ਅਦਾਰਾ ਕੋਈ ਛੋਟਾ, ਮੈਂ ਕੋਈ ਕੰਮ ਕਰਾਉਣਾ, ਅਗਲਾ ਕਹਿੰਦਾ PM ਕੇਅਰ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾ ਤੇ ਉਹ ਤੋਂ ਬਾਅਦ ਕੰਮ ਹੋ ਜਾਊਗਾ। ਉਹਦੀ ਕੋਈ ਜਵਾਬਦੇਹੀ ਨਹੀਂ ਹੈ ਕਿ ਕਿਹਨੇ ਪੈਸੇ ਕਿੰਨੇ ਜਮ੍ਹਾਂ ਕਰਾਏ। ਇਸ ਕਰਕੇ ਰੌਲਾ ਤਾਂ ਇਹਦਾ ਪਹਿਲਾਂ ਪੈਂਦਾ, ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇ ਕੇ ਇਹ ਕਹਾਣੀ ਬਿਲਕੁਲ ਕਲੀਅਰ, ਕ੍ਰਿਸਟਲ ਕਲੀਅਰ ਸਾਹਮਣੇ ਆ ਗਈ ਕਿ ਇਹ ਇੱਕ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਪ੍ਰਾਈਮ ਮਿਨਿਸਟਰ ਆਪਦਾ ਫੰਡ ਜਿਹਨੂੰ ਕਹਿੰਦੇ ਨੇ, ਜਿਹੜਾ ਪ੍ਰਾਈਮ ਮਿਨਿਸਟਰ ਫੰਡਸ ਜਿਹੜਾ ਕਿ ਐਮਰਜੈਂਸੀ ਦੇ ਵਾਸਤੇ ਉਹ ਵਰਤਦਾ, ਉਹਨੂੰ ਛੱਡ ਕੇ PM ਕੇਅਰ ਫੰਡ ਜਿਹੜਾ ਇੱਕ ਟਰਸਟ ਦੇ ਰੂਪ ਦੇ ਵਿੱਚ ਚਲਾਉਣਾ, ਸਰਕਾਰੀ ਦਫ਼ਤਰਾਂ ਦੇ ਵਿੱਚੋਂ ਚਲਾਉਣਾ, ਸਰਕਾਰੀ ਡੋਮੇਨ ਲੈਣਾ, ਸਰਕਾਰੀ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਦਾ ਅਫੀਸ਼ੀਅਲ ਟਵਿੱਟਰ ਹੈਂਡਲ ਹੈ ਉਹ ਸਰਕਾਰੀ ਹੈ, ਉਹਦੇ ਤੋਂ ਇਹਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਦੀ ਅਪੀਲ ਕਰਾਉਣਾ, ਇਹ ਤਾਂ ਬਹੁਤ ਵੱਡਾ ਇੱਕ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ। ਦੇਖੋ ਫਰਾਡ ਤਾਂ ਬਹੁਤ ਦੇਰ ਦਾ ਹੋ ਰਿਹਾ, ਪਰ ਧੰਨ ਆ ਇਸ ਦੇਸ਼ ਦੇ ਲੋਕ ਜਿਹੜੇ ਕੁਸਕਦੇ ਤੱਕ ਨੇ ਵੀ ਹੋ ਕੀ ਰਿਹਾ ਆ। ਅੱਗੇ ਦਿੱਲੀ ਦੀ ਅਦਾਲਤ ਦੇ ਵਿੱਚ ਗੋਲੀ ਚੱਲੀ ਆ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਸ ਦਾ ਨੋਟਿਸ ਲਿਆ। ਦੇਖੋ ਇਹਦੇ ਉੱਤੇ ਵਿਰੋਧੀ ਧਿਰਾਂ ਨੇ ਵੀ ਸਵਾਲ ਉਠਾਇਆ ਕਿ ਕੇਂਦਰ ਦੀ ਸਰਕਾਰ ਇਹਦਾ ਜਵਾਬ ਦੇਵੇ, ਪੁਲਿਸ ਉਹਦੇ ਅੰਡਰ ਹੈ। ਅਦਾਲਤਾਂ ਦੇ ਜਦੋਂ ਅਦਾਲਤਾਂ 'ਚ ਲੋਕ ਜਾਂਦੇ ਨੇ ਉਹਨਾਂ ਨੂੰ ਇੱਕ ਛੋਟਾ ਝੋਲਾ ਵੀ ਅੰਦਰ ਨਹੀਂ ਲਿਜਾਣ ਦਿੱਤਾ ਜਾਂਦਾ, ਔਰਤਾਂ ਦੇ ਪਰਸ ਤੱਕ ਫੋਲੇ ਜਾਂਦੇ ਆ, ਬੰਦਿਆਂ ਦੀ ਤਲਾਸ਼ੀ ਲਈ ਜਾਂਦੀ ਆ, ਕਹਿਣ ਨੂੰ ਮੈਟਲ ਡਿਟੈਕਟਰ ਵੀ ਲੱਗੇ ਹੋਏ ਆ, ਉਹ ਆਵਾਜ਼ ਤਾਂ ਕਰਦੇ ਆ ਟੂ ਦੀ, ਪਰ ਲੱਗਦਾ ਉਹ ਚੱਲਦੇ ਨਹੀਂ ਬਹੁਤੀ ਜਗ੍ਹਾ ਦੇ ਉੱਤੇ। ਇਹ ਵੀ ਸਵਾਲ ਸੀਗਾ ਕਿ ਹੁਣ ਤੱਕ ਤਾਂ ਲੁਟੇਰੇ ਪੁਲਿਸ ਦੀਆਂ ਵਰਦੀਆਂ 'ਚ ਆਉਂਦੇ ਰਹੇ ਆ, ਇਹ ਬਦਮਾਸ਼ ਵਕੀਲਾਂ ਦੀ ਵਰਦੀ ਦੇ ਵਿੱਚ ਆਏ ਸੀ ਤੇ ਵਕੀਲਾਂ ਦੀ ਵਰਦੀ ਦੇ ਵਿੱਚ ਆਏ ਬਦਮਾਸ਼, ਉਹਨਾਂ ਨੇ ਇੱਕ ਬਦਮਾਸ਼ ਜਤਿੰਦਰ ਗੋਗੀ ਦੇ ਉੱਤੇ ਹਮਲਾ ਕੀਤਾ। ਇਹ ਦੋ ਗਰੁੱਪ ਨੇ ਜਿਨ੍ਹਾਂ ਦੀ ਗੈਂਗਵਾਰ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ। ਹੁਣ ਤੱਕ ਇਸ ਗੈਂਗਵਾਰ ਦੇ ਵਿੱਚ 24 ਲੋਕ ਮਰ ਚੁੱਕੇ ਹੋਏ ਆ ਇਹਨਾਂ ਦੋਨਾਂ ਗਰੁੱਪਾਂ ਦੀ ਗੈਂਗਵਾਰ ਦੇ ਵਿੱਚ। ਜਿਹੜਾ ਗੈਂਗਸਟਰ ਜਤਿੰਦਰ ਗੋਗੀ ਸੀਗਾ, ਜਤਿੰਦਰ ਸਿੰਘ ਮਾਨ ਹੈ ਇਹਦਾ ਨਾਂ, ਜਤਿੰਦਰ ਗੋਗੀ ਦੀ ਹੱਤਿਆ ਕਰ ਦਿੱਤੀ ਗਈ ਬਦਮਾਸ਼ਾਂ ਦੇ ਵੱਲੋਂ, ਤੇ ਜਿਨ੍ਹਾਂ ਨੇ ਗੋਲੀ ਮਾਰੀ ਉਹਨਾਂ ਨੂੰ ਪੁਲਿਸ ਨੇ ਗੋਲੀ ਮਾਰਤੀ, ਉਹ ਦੋ ਜਾਣੇ ਵੀ ਥਾਂ ਦੇ ਉੱਤੇ ਮਰ ਗਏ। ਅਦਾਲਤ ਦੇ ਵਿੱਚ ਇੰਨੀਆਂ ਗੋਲੀਆਂ ਚੱਲਦੀਆਂ ਰਹੀਆਂ, ਇੱਕ ਮਹਿਲਾ ਵਕੀਲ ਦੇ ਪੈਰ ਦੇ ਵਿੱਚ ਗੋਲੀ ਲੱਗੀ, ਬਚਾਅ ਹੋ ਗਿਆ ਤਾਂ। ਇਹ ਦੋਨੋਂ ਜਿਹੜੇ ਮਾਰਨ ਵਾਲੇ ਸੀਗੇ ਰਾਹੁਲ ਤੇ ਮੌਰਿਸ ਦੇ ਵਜੋਂ ਇਹਨਾਂ ਦੀ ਪਛਾਣ ਹੋਈ ਹੈ। ਵੱਡੀ ਹਫੜਾ ਦਫੜੀ ਮਚ ਗਈ। ਹਫੜਾ ਦਫੜੀ ਮਚਣ ਦੇ ਨਾਲ ਲੋਕ ਜਿਹੜੇ ਪੌੜੀਆਂ ਤੋਂ ਉਤਰਦੇ ਸੀਗੇ, ਉੱਥੇ ਵੀ ਕੰਮ ਖਰਾਬ ਹੋ ਸਕਦਾ ਸੀਗਾ, ਉੱਥੇ ਵੀ ਲੋਕ ਮਿੱਧੇ ਜਾ ਸਕਦੇ ਸੀ, ਸੱਟਾਂ ਲੱਗ ਸਕਦੀਆਂ ਸੀ, ਕੁਛ ਨੂੰ ਸੱਟਾਂ ਲੱਗੀਆਂ, ਮਤਲਬ ਕਿ ਇੰਤਜ਼ਾਮ ਕੋਈ ਨਹੀਂ। ਜੱਜਾਂ ਦੀ ਸਿਕਿਉਰਿਟੀ ਦੇ ਬਾਰੇ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਹਫ਼ਤੇ ਪਹਿਲਾਂ ਟਿੱਪਣੀ ਕੀਤੀ ਸੀ, ਜਦੋਂ ਇੱਕ 3 ਵੀਲਰ ਦੇ ਨਾਲ ਜੱਜ ਨੂੰ ਮਾਰ ਦਿੱਤਾ ਗਿਆ ਕਿ ਜੱਜ ਕਿੰਨੇ ਕੁ ਸੁਰੱਖਿਅਤ ਨੇ ਅਦਾਲਤਾਂ ਦੇ ਵਿੱਚ। ਇਸ ਘਟਨਾ ਨੇ ਉਸ ਗੱਲ ਦੇ ਉੱਤੇ ਦੋਹਰ ਪਾਤੀ ਕਿ ਵਾਕਿਆ ਹੀ ਸਿਕਿਉਰਿਟੀ ਦੇ ਨਾਂ ਦੇ ਉੱਤੇ ਤਾਂ ਜੱਜਾਂ ਦੀ ਸਿਕਿਉਰਿਟੀ ਹੈ ਨਹੀਂ ਗੀ। ਕੋਈ ਵੀ ਵਕੀਲ ਦੇ ਭੇਸ ਦੇ ਵਿੱਚ ਆਇਆ, ਉਹਦੀ ਕੋਈ ਤਲਾਸ਼ੀ ਨਹੀਂ ਲਈ ਗਈ ਤੇ ਆ ਕੇ ਉਹਨਾਂ ਨੇ ਇੱਕ ਗੈਂਗਸਟਰ ਨੂੰ ਮਾਰ ਦਿੱਤਾ ਤੇ ਪੁਲਿਸ ਨੇ ਗੋਲੀਆਂ ਚਲਾ ਕੇ ਉਹਨਾਂ ਦੋ ਜਾਣਿਆਂ ਨੂੰ ਮਾਰਤਾ। ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੇ ਫਿਰ ਇੱਕ ਵਾਰੀ ਇਸ ਮਾਮਲੇ ਦੇ ਉੱਤੇ ਸੂਓ ਮੋਟੋ ਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੱਜਾਂ ਦੀ ਸੁਰੱਖਿਆ ਦੇ ਵਾਸਤੇ ਸਰਕਾਰਾਂ ਕੀ ਕਰ ਰਹੀਆਂ ਨੇ।
ਜਿਹੜੀਆਂ ਵੱਖੋ ਵੱਖਰੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ। ਉਹਨਾਂ ਨੇ ਕਿਹਾ ਕਿ ਜੇ ਸਰਕਾਰਾਂ ਇਸ ਮਾਮਲੇ ਦੇ ਉੱਤੇ ਸਖਤੀ ਨਹੀਂ ਕਰਦੀਆਂ, ਸਖਤ ਨਹੀਂ ਹੁੰਦੀਆਂ, ਤਾਂ ਫਿਰ ਸੁਪਰੀਮ ਕੋਰਟ ਇਹਦਾ ਨੋਟਿਸ ਲਊਗੀ। ਦਿੱਲੀ ਪੁਲਿਸ ਦੇ ਅੰਡਰ ਇਹ ਆਉਂਦਾ ਸਾਰਾ ਕੁਝ। ਦਿੱਲੀ ਪੁਲਿਸ ਉਂਝ ਕਿਸੇ 3 ਵੀਲਰ ਵਾਲੇ ਨੂੰ ਕੁੱਟਣਾ ਹੋਵੇ ਜਾਂ ਦੰਗਿਆਂ ਦੇ ਵਿੱਚ ਕਿਸੇ ਇੱਕ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕਰਕੇ ਦੋਸ਼ੀ ਬਣਾਉਣਾ ਹੋਵੇ, ਉੱਥੇ ਤਾਂ ਬਹੁਤ ਤੇਜ਼ੀ ਵਿਖਾਉਂਦੀ ਹੈ। ਇਹਨਾਂ ਮਸਲਿਆਂ ਦੇ ਉੱਤੇ ਉਹਦੀ ਤੇਜ਼ੀ ਕਦੀ ਨਜ਼ਰ ਨਹੀਂ ਆਈ। ਸਵਾਲ ਇਹ ਆ ਕਿ ਜਿਹੜੇ ਮੈਟਲ ਡਿਟੈਕਟਰ ਤੁਸੀਂ ਲਾਏ ਹੋਏ ਆ, ਉਹ ਕਿੱਥੋਂ ਆਏ ਨੇ ਤੇ ਕਦੋਂ ਉਹਨਾਂ ਦੀ ਲਾਸਟ ਸਰਵਿਸ ਹੋਈ ਸੀ, ਕਦੋਂ ਇਹ ਚੈੱਕ ਕੀਤਾ ਗਿਆ ਸੀਗਾ ਵੀ ਉਹ ਕੰਮ ਵੀ ਕਰਦੇ ਆ ਜਾਂ ਨਹੀਂ। ਢਿੱਡਲ ਟਾਈਪ ਦੇ ਲੋਕ ਜਿਹੜੇ ਬਿਠਾਏ ਹੁੰਦੇ ਆ ਅਦਾਲਤਾਂ ਦੇ ਬਾਹਰ ਡੰਡਾ ਲੈ ਕੇ, ਉਹ ਹੁਣ ਡੰਡਾ ਲੈ ਕੇ ਬੈਠੇ ਕਿੰਨਾ ਕੁ ਮੁਕਾਬਲਾ ਕਰ ਸਕਦੇ ਆ ਕਿਸੇ ਬਦਮਾਸ਼ ਦਾ ਜਿਹੜਾ ਕਿ ਕਿਸੇ ਵੀ ਵਰਦੀ ਦੇ ਵਿੱਚ ਆਉਂਦਾ ਤੇ ਆ ਕੇ ਸ਼ਰੇਆਮ ਗੋਲੀਆਂ ਚਲਾਉਂਦਾ। ਉਹ ਤਾਂ ਆਪਣਾ ਵੀ ਨਹੀਂ ਸਾਂਭਦੇ ਹੁੰਦੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ। ਅਗਰ ਰਾਕੇਸ਼ ਟਕੈਤ ਨੇ ਜੋ ਬਾਈਡਨ ਨੂੰ ਅਪੀਲ ਕੀਤੀ ਆ ਕਿ ਜੋ ਪ੍ਰਧਾਨ ਮੰਤਰੀ ਹੈ ਭਾਰਤ ਦਾ, ਉਸ ਦੇ ਨਾਲ ਖੇਤੀ ਕਾਨੂੰਨਾਂ ਸੰਬੰਧੀ ਗੱਲਬਾਤ ਕੀਤੀ ਜਾਵੇ। ਦੇਖੋ, ਜਿਹੜੇ ਕਿਸਾਨ ਅੰਦੋਲਨ ਹੈ ਉਹਨੇ ਆਪਣੀ ਪਹਿਚਾਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣਾਈ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਸਾਨਾਂ ਦੇ ਇਸ ਅੰਦੋਲਨ ਦੀ ਚਰਚਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਆ। ਵਿਸ਼ਵ ਦੀਆਂ ਪ੍ਰਸਿੱਧ ਹਸਤੀਆਂ ਨੇ ਇਸ ਅੰਦੋਲਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਲਗਾਤਾਰ ਮਾਰ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਅਮਰੀਕਾ ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਉੱਥੇ ਜਿਹੜੇ ਕਿਸਾਨ ਨੇ, ਕਿਸਾਨ ਲਗਾਤਾਰ ਅਪੀਲ ਕਰ ਰਹੇ ਆ ਉੱਥੇ ਰਹਿੰਦੇ ਲੋਕਾਂ ਨੂੰ ਕਿ ਵਿਰੋਧ ਕੀਤਾ ਜਾਵੇ, ਕਿਸਾਨਾਂ ਦੇ ਹੱਕ ਦੇ ਵਿੱਚ ਮੋਟੋ ਦਿਖਾਏ ਜਾਣ। ਉਧਰ ਰਾਕੇਸ਼ ਟਕੈਤ ਹੋਰਾਂ ਨੇ ਜਿਹੜੀ ਨਵੀਂ ਤਕਨੀਕ ਹੈ ਉਹਦਾ ਸਹਾਰਾ ਲੈਂਦਿਆਂ ਹੋਇਆਂ ਇੱਕ ਟਵੀਟ ਕੀਤਾ ਜੋ ਬਾਈਡਨ ਹੋਰਾਂ ਨੂੰ ਸੰਬੋਧਨ ਹੋ ਕੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੁੱਦੇ ਦੇ ਉੱਤੇ ਜੋ ਬਾਈਡਨ ਦਖਲ ਦੇਣ। ਉਹਨਾਂ ਨੇ ਕਿਹਾ ਕਿ 3 ਵਿਵਾਦਤ ਖੇਤੀ ਕਾਨੂੰਨ ਰੱਦ ਕੀਤੇ ਜਾਣ, ਇਹਦੇ ਸੰਬੰਧੀ ਜ਼ੋਰ ਪਾਉਣ ਉਹ ਨਰਿੰਦਰ ਮੋਦੀ ਹੋਰਾਂ ਦੇ ਉੱਤੇ। ਰਾਕੇਸ਼ ਟਕੈਤ ਨੇ ਭਾਰਤੀ ਅਮਰੀਕੀਆਂ ਨੂੰ ਅਪੀਲ ਕੀਤੀ ਆ ਕਿ ਦਿੱਲੀ ਦੀਆਂ ਸਰਹੱਦਾਂ ਤੇ 10 ਮਹੀਨਿਆਂ ਤੋਂ ਬੈਠੇ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਵਿੱਢੇ ਅੰਦੋਲਨ ਦੀ ਹਮਾਇਤ ਕਰਦੇ ਆ। ਨਿਊਯਾਰਕ ਦੇ ਵਿੱਚ ਪ੍ਰਧਾਨ ਮੰਤਰੀ ਦੇ 25 ਸਤੰਬਰ ਦੇ ਪ੍ਰੋਗਰਾਮ ਦੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ। ਉਹਨਾਂ ਨੇ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੂੰ ਮੋਦੀ ਦੇ ਨਾਲ ਮੁਲਾਕਾਤ ਦੇ ਦੌਰਾਨ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਆ। ਰਾਕੇਸ਼ ਟਕੈਤ ਨੇ ਰਾਸ਼ਟਰਪਤੀ ਨੂੰ ਕੀਤੇ ਟਵੀਟ ਦੇ ਵਿੱਚ ਟੈਗ ਕੀਤਾ, ਜਿਹੜਾ ਟਵੀਟ ਹੈ ਇਹ ਗੱਲ ਕਹੀ ਆ ਕਿ ਅਸੀਂ ਭਾਰਤੀ ਕਿਸਾਨ ਪ੍ਰਧਾਨ ਮੰਤਰੀ ਵੱਲੋਂ ਲਿਆਂਦੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ। 11 ਮਹੀਨਿਆਂ ਦੇ ਦੌਰਾਨ 700 ਕਿਸਾਨਾਂ ਦੀ ਮੌਤ ਹੋ ਚੁੱਕੀ ਆ। ਸਾਨੂੰ ਬਚਾਉਣ ਲਈ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਨੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸੰਵਾਦ ਦੇ ਦੌਰਾਨ ਕਿਰਪਾ ਕਰਕੇ ਸਾਡੇ ਫਿਕਰਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ। ਇਹ ਨਵਾਂ ਇੱਕ ਹਥਿਆਰ ਹੈ ਔਰ ਜਿਹੜਾ ਸੋਸ਼ਲ ਮੀਡੀਆ ਦਾ ਇਹਨੂੰ ਬਾਖੂਬੀ ਵਰਤਿਆ ਰਾਕੇਸ਼ ਟਕੈਤ ਹੋਰਾਂ ਨੇ। ਮੈਂ ਤਾਂ ਨਹੀਂ ਕਹਿ ਸਕਦਾ ਕਿ ਜੋ ਬਾਈਡਨ ਹੋਰੀ ਇਹਦਾ ਨੋਟਿਸ ਨਹੀਂ ਲੈਣਗੇ, ਨੋਟਿਸ ਤਾਂ ਲੈਣਗੇ। ਨੋਟਿਸ ਤਾਂ ਇਸ ਤਰ੍ਹਾਂ ਦੇ ਟਵੀਟ ਦਾ ਲਿਆ ਜਾਂਦਾ, ਹਮੇਸ਼ਾ ਲਿਆ ਜਾਂਦਾ, ਪਰ ਕਿੰਨੀ ਕੁ ਗੱਲ ਕਰਦੇ ਆ, ਸਾਹਮਣੇ ਗੱਲ ਕਰਦੇ ਆ ਜਾਂ ਪਾਸੇ ਹੋ ਕੇ ਗੱਲ ਕਰਦੇ ਆ। ਗੱਲ ਹੋਊਗੀ ਜ਼ਰੂਰ, ਇਸ ਗੱਲ ਦੀ ਪੂਰੀ ਸੰਭਾਵਨਾ। ਸੋਸ਼ਲ ਮੀਡੀਆ ਦੇ ਉੱਤੇ ਕਿਸਾਨਾਂ ਦੇ ਅੰਦੋਲਨ ਨੂੰ ਖਾਸ ਕਰਕੇ ਭਾਰਤੀ ਪ੍ਰਵਾਸੀ ਜਿਹੜੇ ਨੇ ਉਹਨਾਂ ਤੋਂ ਆਨਲਾਈਨ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਰਥਨ ਮਿਲ ਰਿਹਾ। ਜਦੋਂ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਦੇ ਉੱਤੇ ਨੇ ਤਾਂ ਵੱਖ-ਵੱਖ ਸਿਆਸੀ ਜਿਹੜੇ ਕਿਸਾਨ ਆਗੂ ਨੇ, ਮਾਫ ਕਰਨਾ, ਡਾਕਟਰ ਦਰਸ਼ਨਪਾਲ, ਬਲਵੀਰ ਸਿੰਘ ਰਾਜੇਵਾਲ, ਇਹਨਾਂ ਸਭ ਨੇ ਅਪੀਲ ਜਿਹੜੀ ਅਮਰੀਕਾ 'ਚ ਰਹਿੰਦੇ ਭਾਰਤੀਆਂ ਨੂੰ ਕੀਤੀ ਹੈ ਕਿ ਤੁਸੀਂ ਸਾਡੀ ਗੱਲ ਪਹੁੰਚਾਓ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ, ਕਿਸਾਨਾਂ ਦੇ ਧੀਆਂ ਪੁੱਤ ਨੇ, ਚਾਹੇ ਉਹ ਪੰਜਾਬ ਤੋਂ ਨੇ, ਖਾਸ ਤੌਰ ਦੇ ਉੱਤੇ ਹਰਿਆਣੇ ਤੋਂ ਨੇ, ਉੱਤਰ ਪ੍ਰਦੇਸ਼ ਤੋਂ ਨੇ, ਰਾਜਸਥਾਨ ਤੋਂ ਨੇ। ਇੱਥੇ ਤੱਕ ਕਿਸਾਨੀ ਪਰਿਵਾਰਾਂ ਦੇ ਲੋਕ ਹੀ ਗਏ ਹੋਏ ਆ। ਉਹਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਕਿੰਨਾ ਅਸਰ ਪੈਂਦਾ ਇਹ ਵੇਖਣ ਵਾਲਾ ਹੋਊਗਾ। ਇੱਥੋਂ ਦਾ ਗੋਦੀ ਮੀਡੀਆ ਉਹ ਵਿਖਾਉਣ ਦੇ ਚੱਕਰਾਂ ਦੇ ਵਿੱਚ ਹੈ ਕਿ ਉੱਥੇ ਪ੍ਰਧਾਨ ਮੰਤਰੀ ਹੋਰਾਂ ਨੂੰ ਬਹੁਤ ਵੱਡੀ ਜਗ੍ਹਾ ਉੱਥੋਂ ਦੇ ਮੀਡੀਆ ਦੇ ਵਿੱਚ ਮਿਲ ਰਹੀ ਹੈ। ਪਰ ਗੋਦੀ ਮੀਡੀਆ ਦੇ ਦੱਸਣ ਦੇ ਨਾਲ ਕੀ ਹੁੰਦਾ, ਕਿਉਂਕਿ ਇਹ ਉਹ ਸਮਾਂ ਤਾਂ ਹੈ ਨਹੀਂਗਾ ਕਿ ਜੋ ਮੀਡੀਆ ਦੱਸੂਗਾ ਉਹ ਪਤਾ ਲੱਗੂਗਾ। ਪਤਾ ਤਾਂ ਲੋਕ ਆਪਣੇ ਤੌਰ ਦੇ ਉੱਤੇ ਵੀ ਲਾ ਲੈਂਦੇ ਆ।
ਕਿੱਡੀ ਕੁ ਵੱਡੀ ਕਵਰੇਜ ਜਾਂ ਕਿੱਡਾ ਕੁ ਵੱਡਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਉਹ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਰਿਐਲਿਟੀ ਪਤਾ। ਜੀ ਜੀ ਬਿਲਕੁਲ, ਆਪਣੇ ਆਪ ਜੋ ਮਰਜ਼ੀ ਕਹੀ ਜਾਣ। ਖਜ਼ਾਨਾ ਤੇ ਖਾਲੀ ਆ, ਪਰ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਜ਼ਰੂਰ ਮਿਲਣਗੀਆਂ। ਪੰਜਾਬ ਸਰਕਾਰ ਦੇ ਵੱਲੋਂ ਨਵੀਂ ਕੈਬਨਿਟ ਬਣਨ ਤੋਂ ਬਾਅਦ 27 ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ਤੋਹਫਾ ਦਿੱਤਾ ਜਾਊਗਾ ਜੀ। ਵਿੱਤ ਵਿਭਾਗ ਨੇ ਇਹਨਾਂ ਗੱਡੀਆਂ ਦੀ ਖਰੀਦ ਦੀ ਪ੍ਰਵਾਨਗੀ ਦੇ ਦਿੱਤੀ ਆ। ਟਰਾਂਸਪੋਰਟ ਵਿਭਾਗ ਨੇ ਵਿੱਤ ਵਿਭਾਗ ਤੋਂ ਪਹਿਲਾਂ 4 ਕਰੋੜ 27 ਲੱਖ ਰੁਪਏ ਦੇ ਫੰਡ ਮੰਗੇ ਸੀ, ਪਰ ਵਿੱਤ ਮਹਿਕਮੇ ਨੇ 4 ਅਗਸਤ ਨੂੰ ਫੰਡ ਦੇਣ ਤੋਂ ਨਾ ਕਰਤੀ ਸੀ। ਹੁਣ ਵਿੱਤ ਮਹਿਕਮੇ ਨੇ 4 ਕਰੋੜ 20 ਲੱਖ ਰੁਪਏ ਦੇ ਫੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 27 ਨਵੀਆਂ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਜਾਊਗੀ। ਜੁਲਾਈ ਮਹੀਨੇ ਦੇ ਵਿੱਚ 22 ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਸੀ। ਉਦੋਂ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਖਿੱਚੋਤਾਣ ਸਿਖਰ ਤੇ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਆਪਣੇ ਨੇੜਲੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਗੱਡੀਆਂ ਅਲਾਟ ਕਰਤੀਆਂ ਸੀਗੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਧੜੇ ਦੇ ਨਾਲ ਜੁੜੇ ਵਿਧਾਇਕਾਂ ਨੇ ਰੌਲਾ ਪਾਇਆ ਸੀ, ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣ। ਵਿੱਤ ਵਿਭਾਗ ਨੇ 7 ਸੀਟਰ ਇਨੋਵਾ ਗੱਡੀਆਂ ਖਰੀਦਣ ਲਈ ਅਦਾਇਗੀ ਟੋਇਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਟਿਡ ਨੂੰ ਕਰਨ ਦੀ ਮਨਜ਼ੂਰੀ ਦੇ ਦਿੱਤੀ ਆ। ਹੁਣ ਇਹਦੇ ਨਾਲ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਵੱਲੋਂ 3 ਕਰੋੜ 61 ਲੱਖ ਰੁਪਏ ਦਾ ਵਾਧੂ ਬਜਟ 2021-22 ਦੇ ਸੋਧੇ ਅਨੁਮਾਨਾਂ ਦੇ ਵਿੱਚ ਕਰਾਉਣਾ ਯਕੀਨੀ ਬਣਾਇਆ ਜਾਊਗਾ। ਪੰਜਾਬ ਸਰਕਾਰ ਦੇ ਵੱਲੋਂ 2021-22 ਦੇ ਵਾਸਤੇ ਗੱਡੀਆਂ ਦੀ ਖਰੀਦ ਲਈ 5 ਕਰੋੜ ਦੇ ਫੰਡ ਰੱਖੇ ਗਏ ਸੀਗੇ। ਇਹਦੇ ਵਿੱਚੋਂ ਜੁਲਾਈ ਤੱਕ 4 ਕਰੋੜ ਰੁਪਏ ਖਰਚ ਕੀਤੇ ਗਏ ਸੀ। ਨਵੀਆਂ ਗੱਡੀਆਂ ਲਈ ਵਾਧੂ ਬਜਟ ਦੀ ਲੋੜ ਸੀ। ਵਿਭਾਗ ਨੇ ਸ਼ਰਤ ਤੇ ਨਵੀਆਂ ਗੱਡੀਆਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੇ ਨੇੜਲਿਆਂ ਨੂੰ ਇਹਦਾ ਲਾਹਾ ਮਿਲੂਗਾ। ਜਿਹੜੇ ਨਵੇਂ ਬਣੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਹੁਰੀ ਖੁਦ ਇਸ ਦੇ ਹੱਕ ਦੇ ਵਿੱਚ ਨਹੀਂ ਸੀ ਕਿ VIPs ਦੇ ਨਾਲ ਗੱਡੀਆਂ ਦੇ ਵੱਡੇ ਕਾਫਲੇ ਚੱਲਣ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਗੱਡੀਆਂ ਦੀ ਮਿਆਦ ਪੁੱਗ ਚੁੱਕੀ ਆ ਉਹਨਾਂ ਨੂੰ ਨਵੀਆਂ ਗੱਡੀਆਂ ਅਲਾਟ ਹੋ ਸਕਦੀਆਂ ਨੇ। ਚੋਣਾਂ ਦੇ ਵਿੱਚ ਹੁਣ ਬਹੁਤਾ ਸਮਾਂ ਨਹੀਂਗਾ, ਇਸ ਕਰਕੇ ਵਿਧਾਇਕ ਵੀ ਨਵੀਆਂ ਗੱਡੀਆਂ ਲਈ ਕਾਹਲੇ ਪਏ ਹੋਏ ਆ। ਕੌਣ ਪਰਵਾਹ ਕਰਦਾ ਕਿ ਮੁੱਖ ਮੰਤਰੀ ਕੀ ਕਹਿ ਰਹੇ ਨੇ। ਨਾਲੇ ਕੁਝ ਗੱਲਾਂ ਤਾਂ ਕਹਿਣ ਦੀਆਂ ਹੁੰਦੀਆਂ ਨੇ, ਉਹ ਕਹਿਣ ਨੂੰ ਸੋਹਣੀਆਂ ਲੱਗਦੀਆਂ ਨੇ, ਤਾੜੀਆਂ ਵੀ ਉਹਦੇ ਉੱਤੇ ਵੱਜ ਜਾਂਦੀਆਂ ਨੇ, ਪਰ ਜਦੋਂ ਇੰਪਲੀਮੈਂਟ ਕਰਨੀਆਂ ਹੁੰਦੀਆਂ ਨੇ ਫਿਰ ਉਹ ਬੜੀਆਂ ਔਖੀਆਂ ਨੇ, ਇੰਪਲੀਮੈਂਟ ਹੋ ਨਹੀਂ ਸਕਦੀਆਂ। ਇਸ ਕਰਕੇ ਨਵੀਆਂ ਗੱਡੀਆਂ ਆ ਰਹੀਆਂ ਨੇ। ਹੁਣ ਕਾਂਗਰਸ ਦੇ ਅੰਦਰਲੀ ਜਿਹੜੀ ਧੜੇਬੰਦੀ ਆ ਇਹ ਉਹਦੇ ਹਿਸਾਬ ਦੇ ਨਾਲ ਫੰਡ ਜਾਰੀ ਹੋਣ ਲੱਗੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਧੜੇ ਦੇ ਵਾਸਤੇ ਫੰਡ ਜਾਰੀ ਕਰਵਾ ਕੇ ਗੱਡੀਆਂ ਉਹਨਾਂ ਨੂੰ ਦੇਤੀਆਂ। ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਧੜਾ ਸੀਗਾ ਉਹਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਧੜੇਬੰਦੀ ਤਾਂ ਹੋਰ ਵੱਧ ਗਈ ਹੈ। ਇਹਦੇ ਵਿੱਚ ਸੁਨੀਲ ਜਾਖੜ ਹੋਰਾਂ ਦਾ ਧੜਾ ਵੀ ਖੜਾ ਹੋ ਗਿਆ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਧੜਾ ਖੜਾ ਹੋ ਗਿਆ। ਹੋ ਸਕਦਾ ਕੱਲ ਨੂੰ ਹੋਰ ਰੌਲਾ ਪਾ ਲੈਣ ਕਿ ਜੀ ਸਾਡੇ ਧੜੇ ਨੂੰ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਮਿਲਿਆ, ਤੁਸੀਂ ਸਾਡੇ ਵਾਸਤੇ ਵੀ ਫੰਡ ਜਾਰੀ ਕਰੋ, ਤੇ ਉਹਨਾਂ ਨੂੰ ਵੀ ਇਹ ਗੱਡੀਆਂ ਨਵੀਆਂ ਦਿੱਤੀਆਂ ਜਾਣ। ਧੜੇਬੰਦੀਆਂ ਦੇ ਚੱਕਰ ਦੇ ਵਿੱਚ ਪੰਜਾਬ ਕਿੱਥੇ ਜਾਊਗਾ? ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਜਿਹੜੀ ਆ ਉਹ ਕਿਵੇਂ ਰੁਕੂਗੀ? ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਹਰ ਬੰਦਾ ਇਹ ਕਹਿੰਦਾ ਅਸੀਂ ਆਹ ਮੁਫਤ ਦੇ ਦਾਂਗੇ, ਅਸੀਂ ਆਹ ਮੁਫਤ ਦੇ ਦਾਂਗੇ। 3 ਲੱਖ ਕਰੋੜ ਰੁਪਈਏ ਦੇ ਹੇਠ ਕਰਜ਼ੇ ਦੇ ਹੇਠ ਡੁੱਬਿਆ ਪਿਆ ਪੰਜਾਬ ਕਿਵੇਂ ਸਰਵਾਈਵ ਕਰੂਗਾ? ਇਹ ਸਭ ਤੋਂ ਵੱਡਾ ਸਵਾਲ ਹੈ। ਪਰ ਉਹਦੇ ਨਾਲ ਇਹਨਾਂ ਵਿਧਾਇਕਾਂ ਨੂੰ ਕੀ, ਇਹਨਾਂ ਮੰਤਰੀਆਂ ਨੂੰ ਕੀ? ਉਹ ਤਾਂ ਇਹ ਸੋਚਦੇ ਆ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ, ਜਿੰਨਾ ਲੁੱਟਿਆ ਜਾ ਸਕਦਾ ਖਜ਼ਾਨੇ ਨੂੰ ਲੁੱਟ ਲਓ, ਜਿੰਨੀਆਂ ਗੱਡੀਆਂ ਝੂਟੀਆਂ ਜਾ ਸਕਦੀਆਂ ਨੇ ਝੂਟ ਲਓ, ਕੱਲ ਦਾ ਕੀ ਪਤਾ ਜਿੱਤ ਕੇ ਆਉਣਾ ਕਿ ਨਹੀਂ ਆਉਣਾ। ਬਿਲਕੁਲ ਜੀ, ਪੰਜਾਬ ਸਿੰਘ ਖਸਮਾਂ ਨੂੰ ਖਾਏ ਆਪ ਮੱਲਾ ਮਾਲ ਤੁਸੀਂ ਜ਼ਰੂਰ ਹੋਵੋ। ਅੱਗੇ PRTC ਰੋਡਵੇਜ਼ ਦੀ ਗੱਲ ਕਰੀਏ, ਇਹ ਫਿਰ ਜਾਣਗੇ ਹੜਤਾਲ ਤੇ। ਪੰਜਾਬ ਰੋਡਵੇਜ਼ PRTC ਪਨ ਬੱਸ ਜਿਹੜੇ ਯੂਨੀਅਨ ਆ ਇਹਨਾਂ ਨੇ 2 ਹਫ਼ਤੇ ਦਾ ਪਹਿਲਾਂ ਇਹਨਾਂ ਨੂੰ ਲਾਰਾ ਲਾਇਆ ਗਿਆ ਸੀਗਾ। ਹੁਣ ਜਦੋਂ ਇਹਨਾਂ ਨੇ ਹੜਤਾਲ ਚੁੱਕੀ ਆ, ਇਹਨਾਂ ਨੂੰ ਇਸ ਗੱਲ ਦਾ ਥੋੜੀ ਪਤਾ ਸੀਗਾ ਕਿ ਮੁੱਖ ਮੰਤਰੀ ਹੀ ਚਲੇ ਜਾਣਗੇ ਤੇ ਮੁੱਖ ਮੰਤਰੀ ਦੇ ਸਲਾਹਕਾਰ ਤਾਂ ਆਪੇ ਚਲੇ ਜਾਣੇ ਆ। ਸਲਾਹਕਾਰ ਕੁਛ ਤਾਂ ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਨਾਲ ਦੀ ਨਾਲ ਭੱਜ ਗਏ ਤੇ ਬਾਕੀਆਂ ਨੂੰ ਤੋੜ ਦਿੱਤਾ ਗਿਆ ਘਰੀ। ਉਹਨਾਂ ਦੀਆਂ ਗੱਡੀਆਂ ਵਾਪਸ ਲੈ ਲਈਆਂ ਗਈਆਂ, ਉਹਨਾਂ ਨੂੰ ਕੋਠੀਆਂ 15 ਦਿਨਾਂ ਦੇ ਵਿੱਚ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਆ। ਜਗਾੜ ਤਾਂ ਉਹਨਾਂ ਦੇ ਵਿੱਚੋਂ ਕੁਝ ਲਾਉਂਦੇ ਤੁਰੇ ਫਿਰਦੇ ਆ ਵੀ ਚਲੋ ਗੱਡੀ ਨਹੀਂ ਤਾਂ ਕੋਠੀ ਤਾਂ ਰਹਿਣ ਦਿਓ ਜਿੰਨੇ ਕੁ ਚਿਰ ਹੈਗਾ, ਤੇ ਉਹ ਖਾਲੀ ਹੁੰਦੀਆਂ ਨੇ ਜਾਂ ਨਹੀਂ ਇਹ ਪਤਾ ਲੱਗ ਜੂਗਾ। ਹੁਣ ਜਿਹੜੇ ਮੁੱਖ ਮੰਤਰੀ ਦੇ ਐਡਵਾਈਜ਼ਰ ਸਲਾਹਕਾਰ ਨੇ ਵਾਅਦਾ ਕੀਤਾ ਸੀਗਾ PRTC ਪਨ ਬੱਸ ਵਾਲਿਆਂ ਨੂੰ ਕਿ 2 ਹਫ਼ਤਿਆਂ ਦੇ ਵਿੱਚ ਬਸ ਫਾਈਲ ਤਿਆਰ ਹੈ,
ਅਸੀਂ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਪੱਕੇ ਕਰ ਦੇਣਾ, ਹਾਲ ਦੀ ਘੜੀ ਹੜਤਾਲ ਵਾਪਸ ਲੈ ਲਓ। ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਹੁਣ ਮੁੱਖ ਮੰਤਰੀ ਵੀ ਗਏ ਤੇ ਸਲਾਹਕਾਰ ਵੀ ਗਏ, ਉਹ ਲੱਭਦੇ ਫਿਰਦੇ ਆ ਵੀ ਹੁਣ ਕਿਹਦੇ ਨਾਲ ਗੱਲ ਕਰੀਏ। ਅਗਲੇ ਸਲਾਹਕਾਰ ਅਜੇ ਲੱਗਣੇ ਆ, ਅਗਲੇ ਸਲਾਹਕਾਰ ਆਉਣਗੇ, ਉਹ ਇੱਥੋਂ ਥੋੜੀ ਸ਼ੁਰੂ ਕਰਨਗੇ ਵੀ ਚਲੋ ਕੋਈ ਗੱਲ ਨਹੀਂ, ਪਿਛਲੇ ਸਲਾਹਕਾਰ ਨੇ ਗੱਲ ਕੀਤੀ ਸੀ, ਅਸੀਂ ਗਾਂਹ ਸ਼ੁਰੂ ਕਰ ਲੈਂਦੇ ਹਾਂ। ਉਹ ਕਹਿੰਦੇ ਸਾਡੇ ਨਾਲ ਗੱਲ ਕਰੋ। ਹੁਣ ਅੱਗੋਂ ਉਹ ਟਾਈਮ ਦਿੰਦੇ ਨੇ ਜਾਂ ਨਹੀਂ ਦਿੰਦੇ, ਕਦੋਂ ਟਾਈਮ ਦਿੰਦੇ ਆ ਕੁਝ ਨਹੀਂ ਪਤਾ। ਪੀਆਰਟੀਸੀ ਪਨ ਬੱਸ ਵਾਲਿਆਂ ਨੇ ਕੱਲ 2 ਘੰਟੇ ਦੇ ਵਾਸਤੇ ਸੂਬੇ ਦੇ ਵਿੱਚ ਸਾਰੇ ਬੱਸ ਸਟੈਂਡ ਬੰਦ ਰੱਖੇ। ਪੱਕਾ ਕਰਨ ਦੀ ਮੰਗ ਦੇ ਉੱਤੇ ਅੜੇ ਠੇਕੇ ਦੇ ਉੱਤੇ ਕੰਮ ਕਰਦੇ ਜਿਹੜੇ ਇਹ ਡਰਾਈਵਰ ਕੰਡਕਟਰ ਤੇ ਬਾਕੀ ਮਹਿਕਮੇ ਵਾਲੇ ਨੇ, ਉਹ ਇਹ ਕਹਿੰਦੇ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 11 ਤੋਂ ਲੈ ਕੇ 13 ਅਕਤੂਬਰ ਤੱਕ ਉਹ ਹੜਤਾਲ ਕਰਨਗੇ। ਔਰ 2 ਦਿਨ ਇਹ 11 12 13 3 ਦਿਨ ਦੇ ਵਾਸਤੇ ਪੂਰਾ ਪੰਜਾਬ ਫੇਰ ਤੋਂ ਠੱਪ ਕਰ ਦਿੱਤਾ ਜਾਊਗਾ। ਵੇਖਿਆ ਜਾਵੇ ਹੋਣਾ ਤਾਂ ਇਹ ਚਾਹੀਦਾ ਨਾ ਕਿ ਜਿਹੜੀਆਂ ਮੱਦਾਂ ਦੇ ਉੱਤੇ ਗੱਲ ਕੀਤੀ ਸੀ ਸਾਬਕਾ ਮੁੱਖ ਮੰਤਰੀ ਦੇ ਸਾਬਕਾ ਸਲਾਹਕਾਰ ਨੇ, ਉਹ ਫਾਈਲ ਉੱਥੋਂ ਗਾਂਹ ਤੋਰ ਲਈ ਜਾਵੇ। ਉਹ ਫਾਈਲ ਤਾਂ ਤੁਰੂਗੀ ਜੇ ਸਰਕਾਰ ਤੁਰੂਗੀ, ਸਰਕਾਰ ਤਾਂ ਤੁਰੂਗੀ ਜੇ ਦਿੱਲੀ ਤੁਰਨ ਦੇਊਗੀ, ਦਿੱਲੀ ਤਾਂ ਤੁਰਨ ਦੇਊਗੀ ਜੇ ਕਿਸੇ ਪਾਸੇ ਗੱਲ ਲੱਗੂਗੀ ਕਿ ਕਿੰਨੇ ਕਿਹੜੇ ਕਾਸਟ ਤੋਂ ਬਣਾਉਣੇ ਆ, ਕਿੰਨੇ ਕਿਹੜੇ ਕੋਟੇ ਦੇ ਵਿੱਚੋਂ ਬਣਾਉਣੇ ਆ। ਉਹ ਮੰਤਰੀ ਬਣਨਗੇ, ਫਿਰ ਉਹ ਆਉਣਗੇ, ਫਿਰ ਤਬਦੀਲੀਆਂ ਹੋਣਗੀਆਂ, ਬਦਲੀਆਂ ਹੋਣਗੀਆਂ। ਉਦੋਂ ਬਾਅਦ ਥੋੜਾ ਸਮਾਂ ਲੱਗ ਜਾਊਗਾ। ਫਿਰ ਜਿਹੜੇ ਸਲਾਹਕਾਰ ਨੇ ਉਹ ਮੀਟਿੰਗ ਸੱਦਣਗੇ, ਸਲਾਹਕਾਰਾਂ ਦੇ ਨਾਲ ਮੀਟਿੰਗਸ ਹੋਣਗੀਆਂ, 2-4 ਹੋਣਗੀਆਂ। ਫਿਰ ਉਦੋਂ ਨੇੜੇ ਲਗਭਗ ਆ ਕੇ ਚੋਣ ਜ਼ਾਬਤਾ ਲੱਗ ਜਾਊਗਾ। ਫਿਰ ਇਹ ਕਿਹਾ ਜਾਊਗਾ ਅਸੀਂ ਕੀ ਕਰੀਏ, ਕੋਸ਼ਿਸ਼ ਤਾਂ ਬੜੀ ਕੀਤੀ। ਹੁਣ ਜਦੋਂ ਅਗਲੀਆਂ ਚੋਣਾਂ ਤੋਂ ਬਾਅਦ ਅਸੀਂ ਜਿੱਤਾਂਗੇ, ਉਦੋਂ ਤੁਹਾਡਾ ਇਹ ਮੁੱਦਾ ਅਸੀਂ ਗਰੰਟੀ ਹੱਲ ਕਰ ਦਿਆਂਗੇ। ਇਹੀ ਤਾਂ ਸਕ੍ਰਿਪਟ ਹੈ ਜਿਹੜੀ ਕੱਚੇ ਮੁਲਾਜ਼ਮਾਂ ਦੇ ਨਾਲ ਵੀ ਚੱਲ ਰਹੀ ਹੈ। ਇਹੀ ਤਾਂ ਸਕ੍ਰਿਪਟ ਹੈ ਜਿਹੜੀ ਈਟੀਟੀ ਟੈਟ ਪਾਸ ਕੀਤੇ ਮੁਲਾਜ਼ਮਾਂ ਦੇ ਨਾਲ ਚੱਲ ਰਹੀ ਹੈ ਵੀ ਕਿਸੇ ਤਰੀਕੇ ਦੇ ਨਾਲ ਉਦੋਂ ਤੱਕ ਖਿੱਚ ਲਓ। ਇਹ ਲੋਕ ਵੋਟਾਂ ਪਾਉਣਗੇ ਅਗਲੀਆਂ ਵੀ ਭਾਈ ਸਾਡੇ ਨਾਲ ਵਾਅਦਾ ਕੀਤਾ ਹੋਇਆ, ਤੇ ਜਦੋਂ ਅਗਲੀਆਂ ਵੋਟਾਂ ਦੇ ਵਿੱਚ ਪਾਰਟੀ ਜਿੱਤ ਜੂਗੀ, ਫਿਰ ਉਹ 4.5 ਸਾਲ ਤਾਂ ਨਹੀਂ ਨੇੜੇ ਆਉਣ ਦਿੰਦੀ ਕਿਸੇ। ਤੇ ਜਿਹੜੇ ਲਾਸਟ 6 ਮਹੀਨੇ ਹੋਣਗੇ, ਉਦੋਂ ਤੱਕ ਇਹਨਾਂ ਲੋਕਾਂ ਦੀਆਂ ਜਿਹੜੀਆਂ ਏਜ ਨੇ ਉਹ ਵੀ ਓਵਰ ਹੋ ਜਾਣਗੀਆਂ ਤੇ ਇਹ ਜਿਹੜੇ ਉਹ ਰੁੱਖ ਹੇਠ ਜਾ ਬਹਿਣ ਦੇ ਨੇੜੇ ਪਹੁੰਚ ਜਾਣਗੇ। ਤੇ ਮੁੜ ਕੇ ਕਿਹੜੀ ਸਰਕਾਰ ਨੇ ਜਿਹੜਾ ਉਹ ਸੁਣਨਾ। ਇਹੀ ਤਾਂ ਇਹਨਾਂ ਚੀਜ਼ਾਂ ਨੇ ਹੀ ਤਾਂ ਪੰਜਾਬ ਨੂੰ ਮਾਰਿਆ। ਜੇ ਵਿਧਾਇਕਾਂ ਦੇ ਵਾਸਤੇ ਇੰਨੇ ਕਰੋੜ ਖਰਚ ਕੇ ਗੱਡੀਆਂ ਲਈਆਂ ਜਾ ਸਕਦੀਆਂ ਨੇ, ਜਾਂ ਜਿਹੜਾ ਘਾਟਾ ਸੀਗਾ 116 ਕਰੋੜ ਰੁਪਏ ਦਾ ਘਾਟਾ ਪਿਆ ਸੀ ਪਿਛਲੀ ਹੜਤਾਲ ਦੇ ਵਿੱਚ ਪੀਆਰਟੀਸੀ ਪਨ ਬੱਸ ਤੇ ਰੋਡਵੇਜ ਨੂੰ, ਉਹ 116 ਕਰੋੜ ਰੁਪਏ ਇਹਨਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੇ ਉੱਤੇ ਕਿਉਂ ਨਹੀਂ ਸੀ ਖਰਚੇ ਜਾ ਸਕੇ। ਨਵਾਂ ਬੇੜਾ ਬੱਸਾਂ ਦਾ ਕਿਉਂ ਨਹੀਂ ਪਾਇਆ ਜਾ ਸਕਦਾ। ਇਹ ਬੜੇ ਵੱਡੇ ਸਵਾਲ ਸੀਗੇ। ਪਰ ਸਿਆਸਤਦਾਨ ਟਾਲਣ ਦੇ ਵਿੱਚ ਮਸ਼ਹੂਰ ਹੋ ਗਏ ਨੇ, ਉਹਨਾਂ ਨੂੰ ਟਾਲਣ ਦੇ ਤਰੀਕੇ ਨਵੇਂ-ਨਵੇਂ ਆ ਗਏ ਨੇ। ਇਹ ਕੀ ਜਾਣਨ ਸੰਘਰਸ਼ ਕਰਨ ਵਾਲੇ ਕਿ ਅਗਲੀ ਵਾਰੀ ਉਹਨਾਂ ਨੂੰ ਚੁਟਕਲਾ ਰੂਪੀ ਕੋਈ ਨਵੀਂ ਗੱਲ ਸੁਣਾ ਕੇ ਘਰੀ ਤੋਰ ਦਿੱਤਾ ਜਾਊਗਾ। ਗੱਲ ਸੁਣਾ ਦਿੱਤੀ ਜਾਊਗੀ ਅਗਲੇ ਸਰਕਾਰ ਦੀ। ਜਿਸ ਤਰ੍ਹਾਂ ਤੁਸੀਂ ਕਿਹਾ, ਤੇ ਅੱਗੇ ਸੂਬੇ ਦੇ ਵਿੱਚ ਡਰੱਗ ਦਾ ਅਸਰ ਨੇੜਲੇ ਰਿਸ਼ਤੇਦਾਰਾਂ ਦੇ ਕਤਲ ਹੋ ਰਿਹਾ। ਦੇਖੋ, ਇਹ ਆਫਟਰ ਡਰੱਗ ਦੇ ਜਿਹੜੇ ਪੈਣ ਵਾਲੇ ਇੰਪੈਕਟ ਨੇ, ਜੇ ਤੁਸੀਂ ਮਾਹਰਾਂ ਦੀਆਂ ਸਟੱਡੀਜ਼ ਪੜ੍ਹਦੇ ਹੋ, ਇੱਕੋ ਜਿਹੀਆਂ ਨੇ ਵਿਸ਼ਵ ਪੱਧਰ ਦੇ ਉੱਤੇ। ਉਹ ਇਹ ਗੱਲ ਕਹਿੰਦੇ ਆ ਕਿ ਡਰੱਗ ਦੇ ਨਾਲ ਕ੍ਰਾਈਮ ਵੱਧਦਾ, ਡਰੱਗ ਦੇ ਨਾਲ ਰਿਸ਼ਤੇ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਪੰਜਾਬ ਦੇ ਵਿੱਚ ਡਰੱਗ ਦੇ ਨਾਲ ਇਹਨਾਂ ਰਿਸ਼ਤਿਆਂ ਦੇ ਉੱਤੇ ਸਿੱਧਾ ਅਸਰ ਪੈ ਰਿਹਾ। ਇੱਥੇ ਨਸ਼ਾ ਪੰਜਾਬ ਦੇ ਵਿੱਚ ਆਪਣਿਆਂ ਦਾ ਕਤਲ ਕਰ ਰਿਹਾ, ਨਸ਼ੇੜੀ ਆਪਣਿਆਂ ਦਾ ਕਤਲ ਕਰ ਰਿਹਾ। ਪਿਛਲੇ 8 ਮਹੀਨਿਆਂ ਦੇ ਵਿੱਚ ਸੂਬੇ ਦੇ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਦਰਜ ਨਸ਼ੇ ਦੇ ਮਾਮਲੇ ਦੇ ਉੱਤੇ ਆਪਣੇ ਰਿਸ਼ਤੇਦਾਰਾਂ ਦੀ ਹੱਤਿਆ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਨਸ਼ਾ ਪਹਿਲਾਂ ਦੇ ਤਰੀਕੇ ਨਾਲ ਖੁੱਲਾ ਵਿਕ ਰਿਹਾ, ਨਸ਼ੇ ਦੇ ਨਾਲ, ਓਵਰਡੋਜ਼ ਦੇ ਨਾਲ ਮੌਤਾਂ ਉਸੇ ਤਰੀਕੇ ਦੇ ਨਾਲ ਹੋ ਰਹੀਆਂ ਨੇ। ਹੁਣ ਨਸ਼ਾ ਇੱਕ ਕਦਮ ਅੱਗੇ ਜਾ ਕੇ ਆਪਣਿਆਂ ਦਾ ਕਤਲ ਵੀ ਕਰ ਰਿਹਾ, ਰਿਸ਼ਤਿਆਂ ਦਾ ਕਤਲ ਵੀ ਹੋ ਰਿਹਾ। ਨਸ਼ੇ ਦੀ ਖਾਤਰ ਆਪਣਿਆਂ ਦੇ ਕਤਲ ਜਾਂ ਫਿਰ ਜਾਨਲੇਵਾ ਹਮਲਾ ਆਮ ਜੀ ਗੱਲ ਬਣ ਗਈ ਆ। ਸਰਕਾਰ ਇਹ ਕਹਿੰਦੀ ਆ ਕਿ ਨਸ਼ੇ ਦੇ ਉੱਤੇ ਅਸੀਂ ਲਗਾਮ ਕੱਸ ਰਹੇ ਹਾਂ। ਲਗਾਮ ਕੱਸਦੀ ਆ, ਕਿੱਥੇ ਕੱਸੀ ਆ ਇਹ ਨਹੀਂ ਸਮਝ ਆਉਂਦੀ। ਕਾਗਜ਼ਾਂ ਦੇ ਵਿੱਚ ਸਭ ਕੁਝ ਕੀਤਾ ਜਾ ਰਿਹਾ। ਨਸ਼ੇ ਦੀ ਬਰਾਮਦਗੀ ਦੇ ਅੰਕੜੇ ਜਨਤਕ ਕੀਤੇ ਜਾ ਰਹੇ ਆ ਸਰਕਾਰ ਦੇ ਵੱਲੋਂ, ਇਹ ਦੱਸਣ ਦੇ ਵਾਸਤੇ ਕਿ ਦੇਖੋ ਜੀ ਅਸੀਂ ਨਸ਼ਾ ਫੜ ਰਹੇ ਹਾਂ। ਸੂਬੇ ਦੇ ਵਿੱਚ ਨਸ਼ੇ ਦੇ ਉੱਤੇ ਲਗਾਮ ਲੱਗੀ ਹੈ, ਇਹ ਸਭ ਤੋਂ ਵੱਡਾ ਸਵਾਲ ਹੈ। ਇਹ ਸਭ ਨੂੰ ਪਤਾ ਹੈ ਕਿ ਕੋਈ ਲਗਾਮ ਨਹੀਂ ਲੱਗੀ। ਜਨਵਰੀ ਤੋਂ ਲੈ ਕੇ 15 ਸਤੰਬਰ ਤੱਕ ਜਿਹੜੇ ਥਾਣਿਆਂ ਦੇ ਅੰਕੜੇ ਆ,
8 ਮਹੀਨਿਆਂ ਦੇ ਵਿੱਚ ਨਸ਼ੇ ਦੀ ਖਾਤਰ ਕੁੱਲ 27 ਘਟਨਾਵਾਂ ਰਿਪੋਰਟ ਹੋਈਆਂ ਨੇ। 12 ਕਤਲ, 15 ਜਾਨਲੇਵਾ ਹਮਲੇ ਹੋਏ ਆ। ਇਹ ਕਿਸੇ ਹੋਰ ਨੇ ਨਹੀਂ, ਆਪਣਿਆਂ ਨੇ ਕੀਤੇ ਆ। ਜੇ ਇਹਦੇ ਵਿੱਚ ਦੂਜਿਆਂ ਦੇ ਹਮਲੇ ਜੋੜ ਦਿੱਤੇ ਜਾਣ, ਉਹ ਕਤਲ ਤੇ ਜਿਹੜੇ ਸਖਤ ਜ਼ਖਮੀ, ਤਾਂ ਇਹ ਤਸਵੀਰ ਬੜੀ ਭਿਆਨਕ ਹੋ ਸਕਦੀ ਹੈ। ਫਿਰੋਜ਼ਪੁਰ ਦੇ ਵਿੱਚ ਪਿਓ ਦੇ ਵੱਲੋਂ ਪੁੱਤ ਨੂੰ ਗੋਲੀ ਮਾਰ ਕੇ ਮਾਰਨ ਦੀ ਘਟਨਾ ਹੋਵੇ, ਬਠਿੰਡੇ ਦੇ ਵਿੱਚ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੋਵੇ, ਸੰਗਰੂਰ ਦੇ ਵਿੱਚ ਬੇਟੇ ਦੇ ਵੱਲੋਂ ਪਿਓ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੋਵੇ, ਇਹ ਸੂਬੇ ਦੇ ਵਿੱਚ ਨਸ਼ੇੜੀਆਂ ਦੇ ਵੱਲੋਂ ਅੰਜਾਮ ਦਿੱਤੀਆਂ ਗਈਆਂ ਘਟਨਾਵਾਂ ਨੇ। ਸਰਕਾਰ ਨਹੀਂ ਇਸ ਮਾਮਲੇ ਦੇ ਉੱਤੇ ਸੁਣ ਰਹੀ। ਫਿਰੋਜ਼ਪੁਰ ਦੇ ਵਿੱਚ 20 ਅਗਸਤ ਨੂੰ ਫਿਰੋਜ਼ਪੁਰ ਦਾ ਥਾਣਾ ਕੁਲਗੜੀ ਹੈ, ਉਹਦੇ ਪਿੰਡ ਰੁਕਣਾ ਦੇ ਵਿੱਚ ਸ਼ਰਾਬੀ ਪਿਓ ਨੇ ਆਪਣੇ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹਦਾ ਸ਼ਰਾਬ ਦੇ ਨਸ਼ੇ ਦੀ ਵਜ੍ਹਾ ਕਰਕੇ ਪੈਸੇ ਨੂੰ ਲੈ ਕੇ ਝਗੜਾ ਰਹਿੰਦਾ ਸੀ। ਸੰਗਰੂਰ ਦੇ ਵਿੱਚ ਪਿੰਡ ਰਾਮਗੜ੍ਹ ਸੰਧੂਆਂ ਦੇ ਵਿੱਚ ਨਸ਼ੇ ਦੇ ਵਾਸਤੇ 20,000 ਰੁਪਏ ਨਾ ਦੇਣ ਦੇ ਉੱਤੇ ਬੇਟੇ ਮਨਜੀਤ ਸਿੰਘ ਨੇ ਪਿਓ ਸੁਖਦੇਵ ਸਿੰਘ 70 ਸਾਲਾਂ ਦਾ ਜਿਹੜਾ ਸੀ, ਉਹਦੇ ਸਿਰ ਦੇ ਉੱਤੇ ਡੰਡੇ ਮਾਰ ਕੇ ਉਹਦਾ ਕਤਲ ਕਰਤਾ। ਦੋਸ਼ੀ ਨੇ ਪਿਤਾ ਤੋਂ ਸਵਾ ਬਿਸਵਾ ਜ਼ਮੀਨ 51,000 ਰੁਪਏ ਚ ਵਿਕਵਾਈ ਸੀ, ਜਿਹਦੇ 20,000 ਰੁਪਏ ਪਿਓ ਨੂੰ ਮਿਲੇ ਸੀਗੇ। ਉਹ 20,000 ਰੁਪਇਆ ਨਸ਼ਾ ਕਰਨ ਦੇ ਵਾਸਤੇ ਮੰਗ ਰਿਹਾ ਸੀ। ਲੁਧਿਆਣੇ ਦੇ ਵਿੱਚ ਲੱਖਾ ਪਿੰਡ ਦੇ ਵਿੱਚ ਨਸ਼ੇ ਦੇ ਵਾਸਤੇ ਪੈਸੇ ਨਾ ਦੇਣ ਕਰਕੇ 24 ਸਾਲਾ ਕਰਮਜੀਤ ਸਿੰਘ ਨੇ ਆਪਣੀ ਮਾਂ ਪਰਮਜੀਤ ਕੌਰ 50 ਸਾਲਾਂ ਦੇ ਮੂੰਹ ਦੇ ਉੱਤੇ ਸਰਾਣਾ ਰੱਖ ਕੇ ਦੱਬ ਕੇ ਉਹਦੀ ਹੱਤਿਆ ਕਰਤੀ। 5 ਭੈਣਾਂ ਦਾ ਕੱਲਾ ਇਹ ਪੁੱਤ ਸੀਗਾ। ਨਸ਼ੇ ਦੇ ਵਾਸਤੇ ਮਾਂ ਤੋਂ ਅਕਸਰ ਪੈਸੇ ਮੰਗਦਾ ਸੀ। ਬਠਿੰਡੇ ਦੇ ਵਿੱਚ 12 ਜੁਲਾਈ ਨੂੰ ਪਿੰਡ ਕੋਟ ਫੱਤਾ ਦੇ ਵਿੱਚ ਨਸ਼ਾ ਕਰਨ ਤੋਂ ਰੋਕਣ ਲਈ ਮੱਖਣ ਸਿੰਘ 32 ਸਾਲਾਂ ਨੇ ਆਪਦੇ ਵੱਡੇ ਭਰਾ ਕੁਲਵਿੰਦਰ ਸਿੰਘ 35 ਸਾਲਾਂ ਨੂੰ ਕਿਰਚ ਦੇ ਨਾਲ ਹਮਲਾ ਕਰਕੇ ਉਹਨੂੰ ਮਾਰ ਦਿੱਤਾ। ਨਸ਼ਾ ਕਰਦਾ ਸੀਗਾ ਵੱਡਾ ਭਰਾ, ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਵੱਡਾ ਭਰਾ ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀਗਾ, ਨਸ਼ੇ ਲਈ ਪੈਸੇ ਨਹੀਂ ਸੀ ਦਿੰਦਾ, ਜਿਹਦੇ ਕਰਕੇ ਕਿਰਚ ਦੇ ਨਾਲ ਉਹਨੇ ਹਮਲਾ ਕਰ ਦਿੱਤਾ। ਲੁਧਿਆਣੇ 'ਚ 5 ਕਤਲ ਇਸੇ ਤਰ੍ਹਾਂ ਦੇ ਹੋਏ, ਫਿਰੋਜ਼ਪੁਰ 'ਚ 2, ਹੁਸ਼ਿਆਰਪੁਰ, ਬਰਨਾਲਾ, ਬਠਿੰਡਾ, ਪਠਾਨਕੋਟ, ਸੰਗਰੂਰ ਦੇ ਵਿੱਚ ਇੱਕ ਕਤਲ ਇਸੇ ਤਰੀਕੇ ਦੇ ਨਾਲ ਹੋਇਆ। ਸਰਕਾਰ ਕਹਿੰਦੀ ਆ ਅਸੀਂ ਨਸ਼ੇ ਦਾ ਲੱਕ ਤੋੜਨਾ ਸੀ, ਤੋੜ ਦਿੱਤਾ, ਪਰ ਅਸਲ ਦੇ ਵਿੱਚ ਜਿਹੜਾ ਲੱਕ ਹੈ ਨਾ ਜੀ ਪੰਜਾਬ ਦੇ ਵਿੱਚ, ਉਹ ਰਿਸ਼ਤਿਆਂ ਦਾ ਟੁੱਟ। ਬਿਲਕੁਲ ਜੀ, ਵੇਚਣ ਵਾਲੇ ਮਾਲੋ ਮਾਲ ਹੋ ਗਿਆ, ਲੋਕੀ ਆਪਸ ਵਿੱਚ ਵੱਢ ਟੁੱਕ ਹੋਈ ਜਾਂਦੇ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।